अस्सलाम वालेकुम साहब जी। वालेकुम सलाम जी। जवानी अपनी सी मेहनत नहीं करनी सही ठंड जिन्नी ठंड पैंदी ਅਸੀਂ ਤਾਂ ਜਦੋਂ ਬਾਰਿਸ਼ ਵੀ ਲੱਗੀ ਰਹਿੰਦੀ ਸੀ ਤਾਂ ਵੀ ਆਪਾਂ ਟ੍ਰੇਨ ਕਰਦੇ ਰਹਿੰਦੇ ਸੀ। ਹਾਂਜੀ ਜਦੋਂ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਫਿਰ ਅਸੀਂ ਬਰਾਂਡੇ ਬਰੂੰਡੇ ਜਾਣਾ ਨਹੀਂ, ਅਸੀਂ ਗਰਾਊਂਡ 'ਚ ਟ੍ਰੇਨ ਕਰੀ ਜਾਣੀ, ਵਕਤ ਨਹੀਂ ਜ਼ਾਇਆ ਕਰਨਾ। ਹਾਂਜੀ ਕਬੱਡੀ ਨੂੰ ਜਦੋਂ ਬੰਦਾ ਇਦਾਂ ਖੇਲਦਾ ਨਾ, ਕਬੱਡੀ ਨੂੰ ਹਾਂਜੀ ਆਪਣੀ ਘਰ ਦੀ ਜਾਤੀ ਚੀਜ਼ ਸਮਝ ਕੇ ਗੇਮ ਕਰਦਾ ਤਾਂ ਫਿਰ ਉਹਦਾ ਫਾਇਦਾ। ਜਿਹੜੇ ਬੰਦੇ ਐਵੇਂ ਕਹਿੰਦੇ ਕਿ ਚਲੋ ਯਾਰ ਐਵੇਂ ਸ਼ੁਗਰ ਮੇਲਾ ਇਹ ਘੜੀ ਹਾਂਜੀ ਸ਼ੁਗਰ ਮੇਲੇ ਦਾ ਸ਼ੁਗਰ ਮੇਲਾ ਹੁੰਦਾ, ਫਿਰ ਉਹ ਕਬੱਡੀ ਨਹੀਂ ਹੁੰਦੀ। ਅੱਜ ਕੱਲ ਦੇ ਮੁੰਡੇ ਤੇ ਡਰਦੇ ਬਹੁਤ ਆ ਠੰਡ ਤੋਂ ਸਾਜ। ਨਹੀਂ ਜੀ, ਅੱਜ ਕੱਲ ਤਾਂ ਬੰਦੇ ਜਿਹਨੂੰ ਵੀ ਦੇਖੀ ਉਹਨੇ ਕਹਿੰਦੇ ਖਤਰਾ ਰਹਿੰਦਾ। ਮੋਟਰਸਾਈਕਲਾਂ ਤੇ ਜਿਹੜੇ ਲੋਕ ਲੋਈਆਂ ਕਿਤੇ ਫਸਦੇ ਹੀ ਆ, ਬੰਦੇ ਕਿਤੇ ਫਸਣਦੇ, ਉਹ ਕਿਤੇ ਡਿੱਗਣ ਦੇ ਆ। ਕੀ ਵਜ੍ਹਾ ਕਿ ਉਹ ਇੰਨੀ ਕੁ ਸਰਦੀ ਕਿਤੇ ਪੈਂਦੀ ਹੋਵੇ, ਉਹ ਪਹਿਲਾਂ ਰਜਾਈਆਂ ਕਰ ਲੈਂਦੇ 2-2 ਮਹੀਨੇ। ਸਹੀ ਗੱਲ ਹੈ ਜੀ। ਉਹ ਕੱਲ ਪਰਸੋਂ ਇੱਕ ਬੰਦਾ ਮੈਨੂੰ ਟੈਲੀਫੋਨ ਕਰਦਾ ਸੀ ਬਾਹਰੋਂ, ਤਾਂ ਮੈਂ ਨਾ ਏਦਾਂ ਹੀ ਬੈਠਾ ਸੀ ਕਮੀਜ਼ ਕਮੂਜ਼ ਲਾ ਕੇ ਘਰ। ਸੱਚ। ਤੇ ਮੈਨੂੰ ਕਹਿੰਦਾ ਜੀ ਠੰਡ ਕਿੰਨੀ ਕੁ ਹੈ? ਮੈਂ ਕਿਹਾ ਜੀ ਇੰਨੀ ਕੁ ਠੰਡ ਆ, ਕਮੀਜ਼ ਲਾਈ ਹੋਈ ਹੈ। ਉਹਨਾਂ ਨੇ ਕਿਹਾ ਜੀ ਤੁਸੀਂ ਗਲਤ ਗੱਲ ਕਰਦੇ। ਮੈਂ ਕਿਹਾ ਭਾਜੀ ਦੇਖ ਲਓ, ਮੈਂ ਕਿਹੜਾ ਤੁਹਾਡੇ ਕੋਲ ਲੁਕਾ ਗੱਲ ਕਰਦਾ, ਕੈਮਰਾ ਆਨ ਕਰਕੇ ਦੇਖ ਲਓ ਵੀ ਮੈਂ ਇਹ ਕਮੀਜ਼ 'ਚ ਬੈਠਾ ਜਾਂ ਕੱਪੜਿਆਂ 'ਚ ਬੈਠਾ ਜਾਂ ਮੈਂ ਨੰਗੇ ਪਿੰਡੇ ਬੈਠਾ। ਫਿਰ ਉਹ ਦੇਖ ਕੇ ਕਹਿੰਦਾ ਯਾਰ ਤੂੰ ਯਾਰ ਕੀ? ਮੈਂ ਕਿਹਾ ਨਹੀਂ ਯਾਰ, ਅਸੀਂ ਇਦਾਂ ਠੰਡਾ ਤਾਂ ਚੱਲਦੀਆਂ ਰਹਿੰਦੀਆਂ, ਪਲੇਅਰਾਂ ਨੂੰ ਇਹ ਠੰਡਾ ਨਾਲ ਕੋਈ ਲਿੰਕ ਨਹੀਂ ਹੁੰਦਾ। ਪਲੇਅਰ ਜਿਹਨੇ ਖੁਰਾਕ ਖਾਣੀ ਆ ਉਹਨੇ ਤਾਂ ਭਾਈ ਉਹਨੂੰ ਬਾਰਿਸ਼ ਵੀ ਕੁਝ ਨਹੀਂ ਕਹਿੰਦੀ। ਸਹੀ ਗੱਲ ਹੈ। ਤੇ ਹੁਣ ਤੁਸੀਂ ਦੇਖੋ ਕਿ ਬੰਦਾ ਆੜੇ ਲੰਘਦੇ ਰੋਡ ਦੇ ਕੋਲ ਦੀ ਲੋਕ ਇਹ ਵੀ ਕਹਿੰਦੇ ਯਾਰ ਦੇਖੋ ਬੜੀ ਠੰਡ ਹੈ ਯਾਰ, ਖੇਲਣ ਦਾ ਹੋਇਆ ਬੜੀ ਜ਼ਿਆਦਤੀ ਕਰਦੇ ਆ। ਸਹੀ ਗੱਲ ਹੈ ਜੀ। ਜਦੋਂ ਅਸੀਂ ਇਹਨਾਂ ਨੂੰ ਘਰ ਛੱਡਣਾ, ਇਹਨੇ ਕਈ ਪ੍ਰਾਪੋਗੰਡੇ ਕਰਨੇ ਆ। ਸਹੀ ਗੱਲ ਆ। ਕਈ ਗਲਤ ਚੀਜ਼ਾਂ ਦੇ ਗਲਤ ਬੰਦਿਆਂ ਕੋ ਗਲਤ ਦੋਸਤਾਂ ਕੋਲ ਇਹਨਾਂ ਨੇ ਜਾਣਾ। ਇੱਥੇ ਕਿ ਆਪਣੀ ਟ੍ਰੇਨ ਕਰਕੇ ਜਾਣਗੇ, ਰਾਤ ਚੰਗੀ ਸਕੂਨ ਨਾਲ ਸੌ ਜਾਣਗੇ। ਸਹੀ ਗੱਲ। ਲੋ ਜੀ ਬਹੁਤ ਵਧੀਆ। ਅੱਛਾ, ਤੁਸੀਂ ਸਾਰੇ ਭਰਾ ਦੇਖ ਵੀ ਸਕਦੇ ਆ ਉਸਤਾਦ ਵੱਲ ਵੀ ਨਾ ਪੈਰਾਂ ਜੁੱਤੀ, ਗਰਾਊਂਡ 'ਚ ਨੰਗੇ ਪੈਰੀ ਆ। ਉੱਤੇ ਵੀ ਦੇਖ ਲਓ ਤੁਹਾਡੇ ਸਾਹਮਣੇ ਇੱਕ ਸਾਦਾ ਹੀ ਕੋਟੀ ਆ ਪਾਈ ਉਸਤਾਦ ਨੇ। ਤੇ ਅਸੀਂ ਡਰਦੇ ਆ ਟ੍ਰੇਨਿੰਗ ਕਰਨ ਤੋਂ, ਆਉਣ ਤੋਂ ਵੀ ਅਸੀਂ ਕੋਈ ਲੈ ਲਈਏ ਉੱਤੇ ਸ਼ਾਇਦ ਬੂਟ ਪਾ ਲਈਏ, ਪਰ ਉਸਤਾਦ ਤੁਹਾਡੇ ਸਾਹਮਣੇ ਇਦਾਂ ਹੀ ਆ। 10-15 ਕਿਲੋਮੀਟਰ ਸਫ਼ਰ ਤੋਂ ਆਉਂਦੇ ਉਸਤਾਦ, ਡੇਲੀ ਬਾਈਕ ਤੇ ਆਉਂਦੇ, ਡੇਲੀ ਜਾਣਾ ਉਸਤਾਦ ਉਹਨਾਂ ਨੇ। ਤੇ ਅਸੀਂ ਕਰਦੇ ਆ, ਲੇਕਿਨ ਉਸਤਾਦ ਹੁਣੀ ਕਹਿੰਦੇ ਕੋਈ ਚੱਕਰ ਨਹੀਂ ਵੀ ਮਿਹਨਤ ਤੇ ਕਰਨੀ ਪੈਣੀ ਆ ਤੁਹਾਨੂੰ, ਨਾ ਮੈਂ ਛੁੱਟੀ ਕਰਨੀ ਨਾ ਤੁਸੀਂ ਛੁੱਟੀ ਕਰਨੀ। ਸਾਈ ਤੇ ਤੁਸੀਂ ਜਦੋਂ ਮਤਲਬ ਪਹਿਲੇ ਖੁਰਾਕ ਸਾਈ ਕਿੰਨੀ ਕੁ ਖਾ ਲੈਂਦੇ ਹੁੰਦੇ ਸੀ ਕਬੱਡੀ ਖੇਡਦੇ ਸੀ? ਯਾਰ ਜੀ ਖੁਰਾਕ ਤੇ ਹੁਣ ਦਾ ਦੌਰ ਹੀ ਨਹੀਂ ਹੈਗਾ, ਨਾ ਦੱਸਣ ਦਾ ਦੌਰ ਹੈ। ਲੋਕੀ ਕਹਿੰਦੇ ਆ ਵੀ ਬੰਦਾ ਝੂਠ ਬੋਲ ਕੇ ਗੱਲ ਕਰਦਾ, ਵੀ ਇਸ ਕਰਕੇ ਅਸੀਂ ਖੁਰਾਕ ਦੇ ਬਾਰੇ ਕਦੀ ਗੱਲ ਹੀ ਕਰਦੇ। ਕਿ ਲੋਕਾਂ ਨੇ ਇਹ ਹਿਸਾਬ ਲਾਇਆ ਵੀ ਜਿੰਨੀ ਬੰਦੇ ਹੁਣ ਖੁਰਾਕ ਖਾਂਦੇ ਨਾ ਤੁੰਨ ਕੇ, ਟ੍ਰੇਨਿੰਗ ਕਰਕੇ ਭੁੱਖੇ, ਉਨੀ ਅਸੀਂ ਰੱਜਿਓ ਖਾ ਲੈਂਦੇ ਸੀ। ਹਿਸਾਬ ਲਾ ਲਿਆ ਫਿਰ ਕੰਮ ਤਾਂ ਆਪਣਾ ਠੀਕ ਹੈ ਸੀ। ਅਸੀਂ ਕਦੀ ਇੰਨਾ ਐਵੇਂ ਨਹੀਂ ਕਿ ਰੋਜ਼ ਅਸੀਂ ਇਦਾਂ ਹੀ ਕਰਦੇ ਸੀ। ਆਪਣੀ ਖੁਰਾਕ ਆਪਾਂ ਘਿਓ ਖਾਂਦੇ ਸੀ ਦੇਸੀ, ਜ਼ਿਆਦਾ ਹਰ ਚੀਜ਼ ਨੂੰ, ਕਿਸੇ ਚੀਜ਼ ਨੂੰ ਅਸੀਂ ਪ੍ਰਾਇਰਟੀ ਨਹੀਂ ਦਿੰਦੇ ਘਿਓ ਤੋਂ ਇਲਾਵਾ। ਹੁਣ ਲੋਕ ਫਰੂਟਾਂ ਨੂੰ ਟਿੱਕੇ ਕਬਾਬ ਤੇ ਆ ਦੂਸਰੇ, ਦੁੱਧ ਜ਼ਿਆਦਾ ਪੀ ਲਿਆ, ਮਿਲਕ ਸ਼ੇਕ ਪੀ ਲਿਆ। ਅਸੀਂ ਬਦਾਮਾਂ ਦੀ ਸਰਦਾਈ ਤਾਂ ਦੇਸੀ ਘਿਓ ਦਾ ਸ਼ੱਕਰ, ਅਸੀਂ ਇਹਨੂੰ ਪ੍ਰਾਇਰਟੀ ਦਿੰਦੇ ਸੀ। ਤੇ ਪਲੇਅਰ ਨੂੰ ਇਹਨੇ ਕਬੱਡੀ ਖੇਲਣੀ ਹੈ, ਉਸ ਬੰਦੇ ਨੂੰ ਖੁਰਾਕ ਆਪਣੀ ਇਹੀ ਖੁਰਾਕ ਉਹਦੇ ਖੇਲਣੇ ਖਾਣੇ ਵਾਲੀ ਹੈ। ਬਾਕੀ ਦੁੱਧ ਪੀਣ ਨਾਲ ਬਾਡੀ ਬੂਡੀ ਬਣਦੀ ਆ, ਬਾਕੀ ਤਾਕਤ ਬੰਦੇ ਦੇ ਜਿਸਮ 'ਚ ਹੈ ਉਹ ਤਦੇ ਬਣਦੀ ਹੈ ਜੇ ਤੁਸੀਂ ਦੇਸੀ ਘਿਓ ਤੋਂ ਬਗੈਰ ਤਾਕਤ ਨਹੀਂ ਬੰਦੇ ਦੇ ਜਿਸਮ 'ਚ ਬਣਦੀ। ਸਹੀ। ਉਹ ਬੰਦਾ ਫਿਰ ਬਾਡੀ ਬੂਡੀ ਬਣਾ ਲੈਂਦਾ। ਲੋਕ ਬਾਡੀ ਨਹੀਂ ਦੇਖਦੇ, ਲੋਕਾਂ ਨੇ ਕਬੱਡੀ ਦੇਖਣੀ ਆਪਣੀ। ਉਹ ਜਿੰਨੀ ਕੋ ਮਿਹਨਤ ਕਰੇਗਾ, ਮਿਹਨਤ ਕਰਕੇ ਸਮਾਰਟ ਹੋ ਜਾਏਗਾ। ਚਲੋ ਉਹਨੂੰ ਲੋਕੀ ਤੇ ਦੇਖਣਗੇ ਥੋੜਾ ਜਿਹਾ, ਕੰਮ ਵੱਡੇ ਤੇ ਦਿਖਾ ਦੇਗਾ ਲੋਕਾਂ ਨੂੰ। ਸਹੀ ਆ ਸਰ। ਬੰਦਾ ਆਪਣੀ ਬਾਡੀ ਤੋਂ ਵੱਧ ਕਬੱਡੀ ਖੇਲਦਾ ਉਹਨੂੰ ਲੋਕ ਪਸੰਦ ਕਰਦੇ ਆ। ਜੇ ਉਹ ਬਾਡੀ ਤੋਂ ਥੋੜੀ ਕਬੱਡੀ ਖੇਲਦਾ ਲੋਕ ਫਿਰ ਤੁਹਾਨੂੰ ਪਤਾ ਹੀ ਉਹ ਦਬਕਾ ਸ਼ਬਕਾ ਲਾਉਂਦੇ। ਅਸੀਂ ਜਦੋਂ ਕਹਿੰਦੇ ਮੁੰਡਿਆਂ ਨੂੰ ਆਪਣੀ ਵੀ, ਅਸੀਂ ਨਹੀਂ ਕਹਿੰਦੇ ਕਿ ਨਿਕਲੋ ਜਾਂ ਕੌਡੀਆਂ ਜੱਫਾ ਕਰੋ, ਅਸੀਂ ਕਹਿੰਦੇ ਟ੍ਰੇਨਿੰਗ ਆਪਣੀ ਪੂਰੀ ਕਰ ਲਓ। ਹਾਂਜੀ, ਉਹ ਆ ਗਏ ਸਾਡੇ ਜੀ ਮੀਆਂ ਸਾਹਿਬ, ਓਨਰ, ਸਾਡੇ ਗਰਾਊਂਡ ਦੇ ਓਨਰ ਆ ਗਏ। ਇਹ ਬੰਦੇ ਦੀ ਬਹੁਤ ਬਹਾਦਰੀ ਹੈ ਜੀ, ਬੰਦਾ ਬਹੁਤ ਲਗਨ ਰੱਖਦਾ। ਇਹਦੇ ਲਈ ਸਾਡਾ ਇਹੀ ਬਹੁਤ ਕੁਝ ਹੈ ਸਾਡੇ ਲਈ। ਇਹ ਗਰਾਊਂਡ ਨੂੰ, ਸਾਡੇ ਨੂੰ ਇੰਨਾ ਕਬੱਡੀ ਨਾਲ ਪਿਆਰ ਕਰਦਾ, ਟੀਮ ਨੂੰ। ਤੇ ਸੋਚ ਤੋਂ ਵੱਧ ਬੜੇ ਲੋਕ ਵੀ ਹੈ, ਪਰ ਨਹੀਂ ਇਹ ਵੱਧ ਪ੍ਰੋਟੋਕੋਲ ਹੈ ਇਹਦੇ ਕੋਲ।
ਚਲੋ ਯਾਰ ਕਾਹਦੇ ਲਈ ਰੌਲਾ ਪਾਉਂਦੇ ਆ, ਮੁੜ ਕੇ ਲੱਗ ਜਾਓ, ਕੀ ਹੋ ਗਿਆ? ਕੋਈ ਗਿਣਤੀ ਨਹੀਂ, ਜਿੰਨੇ ਵਾਰੀ ਮਰਜ਼ੀ ਲੱਗੋ। ਸਹੀ ਮਿਹਨਤ ਤੁਸੀਂ ਕਿੰਨੀ ਕਰ ਲੈਂਦੇ ਸਾਜ ਜੀ, ਮਤਲਬ ਜਦੋਂ ਤੁਸੀਂ ਪੂਰੇ ਮਾਸ਼ਾਅੱਲਾ ਠੀਕ ਸੀ ਸਾਜ ਜੀ? ਮਿਹਨਤ ਜੀ, ਮੈਂ ਭੱਜ ਕੇ ਆਪਣੇ ਪਿੰਡੋਂ 3 ਮੀਲ ਤੋਂ ਉੱਤੇ ਖਿਦਰਾਲਾ ਸੀ। 15 ਮਿੰਟ ਮੇਰੇ ਜਾਣ ਦੇ ਤੇ 15 ਮਿੰਟ ਮੇਰੇ ਆਉਣ ਦੇ ਟਾਈਮ, ਸਵੇਰ ਨੂੰ ਰਨਿੰਗ ਕੱਛੇ 'ਚ ਬਗੈਰ ਬੂਟਾਂ ਤੋਂ, ਹਾਂਜੀ, ਸਿਰਫ ਇੱਕ ਕੱਛਾ ਦਾ ਤੇਲ ਲਾ ਕੇ ਆਪਾਂ ਖਿਦਰਾਲਾ ਚੱਲ ਜਾਣਾ। ਹਾਂਜੀ, 15 ਮਿੰਟ 'ਚ ਚੱਲ ਜਾਣਾ ਤੇ 15 ਮਿੰਟ 'ਚ ਮੁੜ ਕੇ ਘਰ ਆ ਜਾਣਾ ਗਰਾਊਂਡ 'ਚ। ਉਦੋਂ ਸਾਡੇ ਪਿੰਡ ਵਾਲਾ ਗਰਾਊਂਡ ਵੀ ਉਹ ਜਿਹੜਾ ਪਿੰਡ ਦੇ ਕੋਲ ਆ, ਵੱਡੇ ਪਿੰਡ ਦੇ ਕੋਲ ਗਰਾਊਂਡ, ਹਾਂਜੀ, ਹਾਂਜੀ, ਉਸ ਗਰਾਊਂਡ ਤੇ ਪੁਲ ਤੇ ਜਾਣਾ, ਪੁਲ ਤੋਂ 11 ਵਾਲੇ ਤੋਂ ਸਿੱਧਾ ਜਾਣਾ ਖਿਦਰਾਲੇ ਮੁੜ ਕੇ ਉੱਥੇ ਗਰਾਊਂਡ ਜਾਣਾ ਮੁੜ। ਹਾਂਜੀ, ਇੰਨੀ ਜਿਹੜੀ ਆਪਾਂ ਰਨ ਨੂੰ ਮੰਨਦੇ ਕੱਖ ਨਹੀਂ ਸੀ। ਸਾਈ ਹੁਣ ਤੇ ਖੁਰਾਕਾਂ ਦਾ ਵੀ ਬੜਾ ਫਰਕ ਆ ਸਾਈ, ਉਹਦਾ ਖੁਰਾਕ ਵੀ ਬਹੁਤ ਮਤਲਬ ਖੁਰਾਕਾਂ ਦਾ ਦੇਸੀ ਘਿਓ ਤੇ ਉਹ ਵੀ ਖਾਲਸ, ਹਰ ਚੀਜ਼ ਖਾਲਸ ਹੀ ਸਾਜ। ਸਵਾ ਦੇਸੀ ਘਿਓ ਤੋਂ ਅਸੀਂ ਕਿਸੇ ਚੀਜ਼ ਨੂੰ ਵੀ ਕੋਈ ਏਡਾ ਖਾਣ ਪੀਣ ਦਾ, ਗੋਸ਼ਤ ਹੋ ਗਿਆ ਉਹ ਵੀ ਆਪਣੇ ਹਿਸਾਬ ਨਾਲ ਖਾਣਾ, ਹਾਂਜੀ, ਪਰ ਦੇਸੀ ਘੀ ਤਾਂ ਏਦਾਂ ਵੀ ਹਰ ਵੇਲੇ ਗਰਮੀ ਹੋਵੇ ਸਰਦੀ ਹੋਵੇ ਆਪਾਂ ਦੇਸੀ ਘੀ ਨਾ ਹਾਂਜੀ, ਜੋੜਨਾ। ਜਿੱਦਾਂ ਹੁਣ ਮੁੰਡੇ ਗਰਾਊਂਡ ਨਾਲ ਜੁੜੇ ਹੋਏ ਆ, ਹਾਂਜੀ, ਇਦਾਂ ਇਹ ਖੁਰਾਕ ਨਾਲ ਜੋੜਨ। ਫਾਲਕੀ ਪਲੇਅਰ ਆ ਭਾਈ ਅੱਧੇ ਨਾਲੋਂ ਜ਼ਿਆਦਾ। ਸਹੀ ਗੱਲ ਆ ਸਾਜ। ਤੇ ਸਾਡੇ ਕਈ ਵਾਰੀ ਅਸੀਂ ਕਹਿੰਦੇ ਨੇ ਯਾਰ ਉਹ ਮੁੰਡੇ ਨੇ ਮਿਹਨਤ ਬੜੀ ਕੀਤੀ, ਪਰ ਉਹ ਮੁੰਡੇ ਦੇ ਕੰਮ ਨਹੀਂ ਆਪਾਂ ਦੇਖਦੇ ਵੀ ਉਹ ਮੁੰਡਾ ਕਿੱਦਾਂ ਦੇ ਕੰਮ ਕਰਦਾ, ਸਹੀ ਗੱਲ ਹੈ, ਕਿੱਦਾਂ ਦੇ ਬੰਦਿਆਂ ਨਾਲ ਬਹਿੰਦਾ, ਕਿੱਦਾਂ ਦੇ ਬੰਦਿਆਂ ਨਾਲ ਖਾਂਦਾ ਪੀਂਦਾ, ਹਾਂਜੀ, ਘਰੋਂ ਕੀ ਖਾਂਦਾ, ਜੇ ਘਰ ਦੇ ਖਰਚਾ ਦਿੰਦੇ ਖਾਣ ਨੂੰ ਤਾਂ ਕੀ ਲੈਂਦਾ, ਹਾਂਜੀ, ਇਹ ਗੱਲ ਨਹੀਂ ਦੇਖਦੇ। ਅਸੀਂ ਸਿਰਫ ਗੱਲ ਕਰ ਦਿੰਦੇ ਆ ਚੁੱਕ ਕੇ, ਯਾਰ ਨਹੀਂ ਆ ਫਲਾਣੇ ਨੇ ਇੰਜ ਕਰਦਾ। ਜੇ ਮੁੰਡਾ ਕੋਈ ਚੰਗਾ ਖੇਲਿਆ, ਹਾਂਜੀ, ਉਹਦੀ ਤਾਰੀਫ ਕਰਦੇ, ਇੱਕ ਮਾੜਾ ਮੈਚ ਖੇਲਣ ਖੜਾ ਸੀਗਾ ਇਦਾਂ ਦਾ, ਸਹੀ, ਉਹ ਇਹ ਨਹੀਂ ਦੇਣਾ ਕਿ ਚਲੋ ਯਾਰ ਮੈਚ ਕਿਤੇ ਅਣਮਨ ਬਣ ਜਾਂਦੀ ਹੈ, ਬੰਦੇ ਨੂੰ ਟ੍ਰੇਨਿੰਗ ਆਪਣੀ ਪੂਰੀ ਸ਼ੌਕ ਨਾਲ ਕਰਨੀ ਚਾਹੀਦੀ ਸਹੀ। ਹਾਂਜੀ। ਸਾਈ ਬਾਮ ਦਾ ਪਤਾ ਹੁੰਦਾ ਸੀ ਤੁਹਾਨੂੰ? ਇਹ ਬਾਮ ਹੁਣ ਬੰਦੇ ਬਹੁਤ ਲਾਉਂਦੇ ਆ, ਮਿਹਨਤ ਤੇ ਪਾਣੀ ਨਹੀਂ ਬੰਦਿਆਂ ਦੀ। ਉਹ ਅਸੀਂ ਕੋਈ ਸਿਰ ਨੂੰ ਚਲਾਣੇ ਹਾਂ, ਤੇਲ ਕਿਤੇ ਪੁੱਠਾ ਕਿਤੇ ਲਾ ਲਈਏ ਲਾ ਲੈਂਦਾ। ਉਹ ਵੀ ਸਾਡੇ ਤੌਲੀਏ ਲੈ ਕੇ 5-5 ਬੰਦੇ ਖੜੇ ਹੁੰਦੇ ਸੀ। ਉਹ ਕਹਿੰਦੇ ਭਾਈ ਜਿਹਨਾਂ ਨੇ ਕਿਹਾ ਤੇਲ ਨਹੀਂ ਪੂੰਝਣਾ, ਚੰਗੀ ਤਰ੍ਹਾਂ ਦੀ ਸਫਾਈ ਨਹੀਂ ਕਰਨੀ, ਉਹਨਾਂ ਨੇ ਕਿਹਾ ਅਸੀਂ ਕੌਡੀ ਨਹੀਂ ਪਾਣ ਦੇਣੀ। ਤੇ ਆ ਜਿਹੜਾ ਬਾਮ ਤੇ ਟੀਕਾ ਤੇ ਗੋਲੀਆਂ ਤੇ ਦੂਸਰੇ ਆ ਪਾਊਡਰ ਸ਼ੋਡਰ, ਸਾਨੂੰ ਪਤਾ ਨਹੀਂ ਸੀ ਦੁਨੀਆ ਦੀ ਕੋਈ ਚੀਜ਼ ਵੀ, ਤੇ ਕੀ ਅਸੀਂ ਕਰਨਾ ਤੇ ਕੀ ਨਹੀਂ ਕਰਨਾ। ਹੁਣ ਤਾਂ ਤੁਸੀਂ ਦੇਖੋਗੇ ਖੁਰਾਕਾਂ ਦਾ ਵੀ ਜਿੱਦਾਂ ਹੁਣ ਕੋਈ ਲੋਕ ਬੱਚਿਆਂ ਨੂੰ, ਇੱਕ ਬੱਚਾ ਕਿਸੇ ਦੇ ਘਰ ਦਾ ਖਰਾਬ ਹੋ ਜਾਏ, ਉਹ ਨਹੀਂ, ਉਹ ਮਤਲਬ ਕਿ ਕਿਸੇ ਗਲਤ ਰਸਤੇ ਚੱਲ ਜਾਏ, ਮੈਂ ਉਹ ਪੂਰਾ ਨਹੀਂ ਕਰ ਸਕਦਾ। ਸਹੀ ਗੱਲ ਹੈ। ਤੇ ਮੈਂ ਤਾਂ ਇਹ ਕਹਿਣਾ ਕਿ ਅੱਲਾ ਤੋਂ ਡਰਦਾ ਕੋਈ ਮਾਲਕ ਸਾਡੇ ਤੋਂ ਕੋਈ ਗਲਤ ਕੰਮ ਕਰਾਵੇ ਨਾ ਸਾਨੂੰ ਇਦਾਂ ਦਾ ਮੌਕਾ ਮਿਲੇ ਕਿ ਇਹੋ ਅਸੀਂ ਕੋਈ ਸ਼ਗਿਰਦ ਤਿਆਰ ਕਰੀਏ ਜਿਹੜਾ ਆਪਣੇ ਮਾਂ-ਬਾਪ ਦੀ ਇੱਜ਼ਤ ਨਾ ਕਰੇ, ਘਰਦਿਆਂ ਦੀ ਇੱਜ਼ਤ ਨਾ ਕਰੇ, ਤੇ ਰੋਟੀ ਨੂੰ ਹਲਾਲ ਦੀ ਨੂੰ ਨਹੀਂ ਪਸੰਦ ਕਰਕੇ ਖਾਂਦਾ, ਉਹ ਜਾਤੀ ਹੈ ਭਾਈ। ਅਸੀਂ ਕਹਿੰਦੇ ਕਿ ਚਲੋ ਮੁੰਡਾ ਪਲੇਅਰ ਬਣਨਾ, ਇੱਕ ਚੰਗਾ ਇਨਸਾਨ ਹੋਣਾ ਵੀ ਜ਼ਰੂਰੀ ਹੈ। ਕੋਈ ਜ਼ਰੂਰੀ ਨਹੀਂ ਕਿ ਬੰਦਾ ਵੱਡਾ ਪਲੇਅਰ ਬਣ ਜਾਣਾ ਤਾਂ ਉਹਦੇ ਲਈ ਪਲੇਅਰ ਬਣਨਾ ਜ਼ਰੂਰੀ ਹੈ, ਉਹਦੇ ਲਈ ਅੱਛਾ ਇਨਸਾਨ ਬਣਨਾ ਵੀ ਜ਼ਰੂਰੀ ਹੈ। ਤੇ ਲੋਕ ਇਹ ਚੀਜ਼ਾਂ ਨਹੀਂ ਦੇਖਦੇ ਅੱਜ ਕੱਲ੍ਹ ਸਾਡੀਆਂ, ਚਲੋ ਜੀ ਇਹ ਬੰਦਾ ਕੀ ਕਰਦਾ। ਸਹੀ ਗੱਲ ਹੈ ਜੀ। ਉਹਨਾਂ ਨੇ ਜਿੰਨੇ ਮਰਜ਼ੀ ਚੰਗੇ ਕੰਮ ਕਰੀਏ, ਇੱਕ ਕੰਮ ਮਾੜਾ ਕਰ ਦੋ ਤੁਹਾਡਾ ਸਾਰਾ ਸਤਿਆਨਾਸ਼ ਗਿਆ। ਇਹ ਗੱਲਾਂ ਜਿਹੜੀਆਂ ਬੰਦੇ ਨੂੰ ਸੋਚਣੀਆਂ ਪੈਂਦੀਆਂ ਕਿ ਯਾਰ ਆਪਾਂ ਓਏ ਫੌਲਾ ਮਾਰਾ ਉੱਲੂ ਦੇ ਪੱਟਿਆ। ਆ ਦੇਖੋ ਜਵਾਨ ਡੰਗਰ ਜਿੱਡਾ ਜਵਾਨ ਹੈ, ਉਹਨਾਂ ਨੂੰ ਫੌਲ ਫੱਬਦਾ ਹੀ ਨਹੀਂ, ਨਿੱਕਾ ਜਿਹਾ ਮੁੰਡਾ ਤੇ ਫੌਲ ਮਾਰੀ ਜਾਂਦਾ। ਇਹ ਦੇਖੋ ਇਹ ਚੀਜ਼ਾਂ ਦੇਖਣ ਵਾਲੀਆਂ ਨਹੀਂ ਹੈਗੀਆਂ ਕਿ ਖੜਾਕਾ ਕਰ ਦਿਓ, ਜਦੋਂ ਹੱਥ ਦੀ ਆਵਾਜ਼ ਆ ਗਈ ਫੌਲ ਹੋ ਗਿਆ, ਨੰਬਰ ਸਹੀ ਦਾ ਹੋ ਗਿਆ। ਹੁਣ ਤਾਂ ਦੇਖੀਏ ਉਹ ਰੈਫਰੀ ਡਰਦੇ ਭਾਈ, ਦੱਸਦੇ ਨਹੀਂ ਕਿਸੇ ਨੂੰ ਕਿ ਤੂੰ ਆਹ ਗਲਤੀ ਨਾ ਕਰੀ। ਉਹ ਆ ਦੇਖੋ ਜਵਾਨ ਡੰਗਰ ਜਿੱਡਾ ਜਵਾਨ ਹੈ, ਉਹਨਾਂ ਨੂੰ ਫੌਲ ਫੱਬਦਾ ਹੀ ਨਹੀਂ, ਨਿੱਕਾ ਜਿਹਾ ਮੁੰਡਾ ਤੇ ਫੌਲ ਮਾਰੀ ਜਾਂਦਾ। ਇਹ ਦੇਖੋ ਇਹ ਚੀਜ਼ਾਂ ਦੇਖਣ ਵਾਲੀਆਂ ਨਹੀਂ ਹੈਗੀਆਂ ਕਿ ਖੜਾਕਾ ਕਰ ਦਿਓ, ਜਦੋਂ ਹੱਥ ਦੀ ਆਵਾਜ਼ ਆ ਗਈ ਫੌਲ ਹੋ ਗਿਆ, ਨੰਬਰ ਸਹੀ ਦਾ ਹੋ ਗਿਆ। ਹੁਣ ਤਾਂ ਦੇਖੀਏ ਉਹ ਰੈਫਰੀ ਡਰਦੇ ਭਾਈ, ਦੱਸਦੇ ਨਹੀਂ ਕਿਸੇ ਨੂੰ ਕਿ ਤੂੰ ਆਹ ਗਲਤੀ ਨਾ ਕਰੀ। ਉਹ ਕਹਿੰਦੇ ਥੱਪੜ ਮਾਰਦੇ ਆ ਭੈਣ ਚੋ ਪਲੇਅਰ। ਤੇ ਦੇਖੋ ਹਜੇ ਹਕੀਕਤ ਜਿਹੜਾ ਫੌਲ ਬਣਦਾ ਫੌਲ ਦੇਣਾ ਚਾਹੀਦਾ। ਸਾਡੇ ਦੌਰਾਂ ਦੇ ਵਿੱਚ ਕੋਈ ਬੰਦਾ ਨਹੀਂ ਸੀ ਦੇਖਦਾ, ਉਦੋਂ 4 ਦਿਨ ਰੈਫਰੀ ਕਰਨੀ ਤੇ ਇੱਕ ਬਨੈਣ ਮਿਲਣੀ। ਹੁਣ ਤਾਂ ਭਾਈ ਉਹ ਕਮੈਂਟਰ ਕੀ ਤੇ ਰੈਫਰੀ ਕੀ, ਸਾਡਾ ਜੀ ਕਾਰੋਬਾਰ ਇਸ ਕੰਮ ਤੇ। ਇੱਕ ਨੂੰ ਮੈਂ ਕਿਹਾ ਓਏ ਥੋੜੇ ਪੈਸੇ ਲੈ ਲੈ, ਉਹ ਕਹਿੰਦਾ ਉਸਤਾਦ ਜੀ ਤੁਸੀਂ ਤਾਂ ਕਹਿੰਦੇ ਥੋੜੇ ਪੈਸੇ ਲੈ ਲੈ, ਸਾਡਾ ਤਾਂ ਘਰ ਦਾ ਖਰਚਾ ਹੀ ਇਸ ਗੱਲ ਤੇ ਹੈ। ਸਹੀ ਗੱਲ ਹੈ ਜੀ। ਮੈਂ ਕਿਹਾ ਫਿਰ ਯਾਰ ਤੁਸੀਂ ਤਾਂ ਜਨਾਜ਼ਾ ਕੱਢਦਾ ਮੁਲਕ ਦਾ, ਤੇ ਤੁਸੀਂ ਕੋਈ ਗਰੀਬ ਮੈਚ ਕਰਾਵੇ ਤਾਂ ਫਿਰ ਸਾਰਿਆਂ ਦਾ ਢਿੱਡ ਭਰੇ ਨਾ, ਤਾਂ ਉਹਦਾ ਫਾਇਦਾ ਹੀ ਕੋਈ ਨਹੀਂ। ਗੱਲ ਕਰਨ ਮਕਸਦ ਹੁਣ ਬੰਦਾ ਅਸੀਂ ਕਹਿ ਨਹੀਂ ਸਕਦੇ ਕਿਸੇ ਨੂੰ ਵੀ ਬੰਦਾ ਕੀ ਸੋਚ ਲੈ ਕੇ ਆਇਆ।
ਜਿਹੜੇ ਕਬੱਡੀ ਦੇ ਪਲੇਅਰ ਆ ਉਹਨਾਂ ਨੂੰ 500 ਰੁਪਇਆ 1000 ਬਚਦਾ, ਕਮੈਂਟਰ 15 20 ਰੁਪਏ ਚੁੱਪ ਕਰਕੇ ਆਰਾਮ ਨਾਲ ਦੇਲ ਕੇ ਹੋ ਜਾਂਦੇ ਆ ਭਾਜੀ ਐਨੇ ਦੇ ਦਿਓ ਜੀ, ਐਨਾ ਜੀ ਫਲਾਣੇ ਦੀ ਕਰ ਦਿਓ ਜੀ, ਫਲਾਣੇ ਦਾ ਐਲਾਨ ਕਰ ਦਿਓ, ਫਲਾਣੇ ਦਾ ਕਰ ਦਿਓ। ਚੰਗੇ ਮਾੜੇ ਪਲੇਅਰ ਦੀ ਕੋਈ ਗੱਲ ਨਹੀਂ, ਕੋਈ ਵੈਲਿਊ ਨਹੀਂ, ਕੋਈ ਬਾਤ ਨਹੀਂ। ਹਾਂਜੀ ਕਈ ਵਾਰੀ ਕਬੱਡੀ ਨੂੰ ਛੱਡ ਕੇ ਮੈਂ ਕਈ ਵਾਰੀ ਲੜਦਾ ਉਹਨਾਂ ਕਮੈਂਟਰਾਂ ਨਾਲ ਕਿ ਯਾਰ ਤੁਸੀਂ ਦੇਖੋ ਜੱਫਾ ਕਿਹਨੇ ਕੀਤਾ, ਉਹਨੂੰ ਪਤਾ ਨਹੀਂ ਹੁੰਦਾ ਪੈਸੇ 'ਚ ਘੁੱਟ ਹੈ। ਇਹ ਨਹੀਂ ਗੱਲ ਹੋਣੀ ਚਾਹੀਦੀ। ਹਕੀਕਤ ਨੰਬਰ ਨਾ ਰੈਫਰੀ ਨੂੰ ਮੈਂ ਕਦੀ ਕਿਸੇ ਜਗ੍ਹਾ ਤੇ ਜਾ ਕੇ ਕਿਹਾ ਹੋਵੇ ਰੈਫਰੀ ਨੂੰ ਕਿ ਸਾਡੇ ਵਾਲ ਦੀ ਕਰਦੇ, ਮੈਂ ਕਿਹਾ ਨਹੀਂ ਭਾਈ ਤਖਤੀ ਤੋੜ ਕੇ ਕਰਦੇ, ਚਾਹੇ ਨੰਬਰ ਜਿਹੜਾ ਸਾਡਾ ਸਮਝਦੇ ਰਹੇ ਉਹਨਾਂ ਦਾ ਉਹਨਾਂ ਨੂੰ ਦੇ ਦਿਓ। ਇਹ ਨਹੀਂ ਅਸੀਂ ਕਹਿੰਦੇ ਕਿ ਤੁਹਾਨੂੰ ਬੇਈਮਾਨੀ ਕਰਕੇ ਸਾਨੂੰ ਕੋਈ ਮੈਚ ਜਿਤਾ ਦੇ। ਬਾਕੀ ਹੁਣ ਜਿਹੜੇ ਦੌਰ ਦੇ ਹਿਸਾਬ ਨਾਲ ਲੋਕੀ ਪੈਸੇ ਫੜਾਉਂਦੇ ਆ ਦੁਨੀਆਂ ਨੂੰ, ਤੇ ਰੈਫਰੀਆਂ ਨੂੰ ਪੈਸੇ ਦਿੰਦੇ ਆ, ਆ 2000 ਲੈ ਲਈ, 4 ਲੈ ਲਈ, ਸਾਨੂੰ ਟੀਮ ਦੇ ਦੇਈ। ਅਸੀਂ ਇਹ ਕੰਮ ਨਹੀਂ ਕਰਦੇ, ਨਾ 2-4 ਵਾਲਾ ਨਾ ਟੀਮ ਵਾਲਾ। ਅਸੀਂ ਕਹਿੰਦੇ ਜਿਹੜੀ ਰੋਜ਼ੀ ਅੱਲਾਹ ਤਾਲਾ ਨੇ ਸਾਨੂੰ ਦੇਣੀ ਹੈ, ਮਿਹਨਤ ਦੀ ਦੇਵੇ, ਹੱਕ ਲਾਲ ਦੀ ਰੋਜ਼ੀ ਮੁੰਡੇ ਖਾਣ, ਤੇ ਅੱਲਾਹ ਤਾਲਾ ਤੰਦਰੁਸਤੀ ਦੇਵੇ ਮੁੰਡਿਆਂ ਨੂੰ। ਸਹੀ ਗੱਲ ਸਾਈ, ਤੁਸੀਂ ਟ੍ਰੇਨਿੰਗ ਮਾਸ਼ਾਅੱਲਾ ਇੰਨੀ ਦੇਰ ਹੋ ਗਈ ਮੁੰਡਿਆਂ ਨੂੰ ਕਰਾਉਂਦੇ ਆ ਸਾਜੀ। ਹਾਂਜੀ ਕਦੀ ਅੱਜ ਤੱਕ ਤੁਸੀਂ ਦੇਖਿਆ ਹੋਵੇ ਵੀ ਆਹ ਮੁੰਡਾ ਯਾਨੀ ਕਿ ਇਹਦੇ 'ਚ ਮੈਂ ਆਪਣੀ ਝਲਕ ਦੇਖਦਾ, ਕਦੀ ਮਤਲਬ ਇੰਨੀ ਦਿਨ ਹੋ ਗਈ ਸਾਜੀ ਕਰਾਉਂਦਿਆਂ ਨੂੰ? ਉਹ ਭਾਜੀ ਹੁਣ ਦੌਰ ਦੇ ਲਿਹਾਜ਼ ਨਾਲ ਨਾ, ਦੌਰ ਹੈ ਬਹੁਤ ਨਾਜ਼ੁਕ ਦੌਰ ਹੈ, ਨਹੀਂ ਬੰਦੇ ਏਡੀ ਦੂਈ ਕਰਦੇ। ਉਹ ਸਾਡੇ ਦੌਰ ਦੇ ਵਿੱਚ ਹੁੰਦਾ ਸੀ ਲੋਕਾਂ ਨੂੰ ਸ਼ੌਕ, ਅਸੀਂ ਕਿਹੜੇ ਪੈਸੇ ਲਈ ਕਬੱਡੀ ਖੇਡਦੇ ਸੀ। ਹਾਂਜੀ ਸਾਜੀ, ਸਾਨੂੰ ਕੋਈ ਲੈ ਗਿਆ, ਕਿਸੇ ਨੇ ਕੋਈ ਦੇ ਦਿੱਤੇ 4 ਰੁਪਏ ਦੇ ਦਿੱਤੇ, ਕੋਲੋਂ ਲਾ ਕੇ ਅਸੀਂ ਵਾਪਸ ਆ ਜਾਂਦੇ ਸੀ। ਹਾਂਜੀ ਜਦੋਂ ਮੈਂ ਉੱਥੇ ਗਿਆ ਨਾ ਮਲਤਾਨ ਖੇਲਣ ਵਾਸਤੇ, ਤੇ ਉੱਥੇ ਮੇਰੇ ਨਾਲ ਮੁੰਡੇ ਗਏ, ਇੱਕ ਦੂਆ ਜੱਲੇ ਮੋੜ ਦਾ ਮੀਨ ਟਾਵਰੀ ਦੇ ਨਾਲ ਇੱਕ ਹੀਜ ਗੁੱਜਰ ਦਾ ਵੱਡਾ ਭਰਾ ਹੋਵੇ, ਤੇ ਉੱਥੇ ਜੇ ਮੈਚ ਮੂਚ ਕਹਿੰਦਾ ਜੀ ਏਦਾਂ ਕਰਨੀ, ਮੈਂ ਕਿਹਾ ਯਾਰ ਮੈਂ ਇਹ ਨਹੀਂ ਕਰਨੀ, ਮੈਂ ਤਾਂ ਖੇਲ ਕੇ ਫੈਸਲੇ ਕਰੂੰਗਾ। ਤੇ ਉਹਨਾਂ ਨੇ ਮੈਨੂੰ ਨਾ ਕਬੱਡੀਆਂ ਕਬੂਡੀਆਂ ਪਵਾਈਆਂ ਨਹੀਂ, ਪਹਿਲਾਂ ਪਵਾਈ ਨਹੀਂ ਕਿਸੇ ਨੇ ਵੀ। ਜਿਹੜੇ ਓਪਨ ਸੀ ਉਹ ਗਏ ਗੱਲ ਨਾ ਬਣੀ। ਅਖੀਰ ਮੈਨੂੰ ਉਹਨਾਂ ਨੇ ਕਿਹਾ ਕੌਡੀ ਭੱਜਣ ਵਾਲੀ ਕੌਡੀ ਸੀ, ਉਹ ਮੈਂ ਕਿਹਾ ਤੁਸੀਂ ਪਾ ਲਓ, ਮੈਂ ਬਾਅਦ ਚ ਪਾ ਲਾਂਗਾ। ਉਹ ਮੀਨ ਟਾਵਰੀ ਜਿਹੜਾ ਨਹੀਂ ਰੈਫਰੀ ਦੇ ਨਾਲ ਆਉਣਾ ਹੁੰਦਾ, ਉਹਨੂੰ ਪੁੱਛ ਲਿਓ ਭਾਵਾਂ। ਮੈਂ ਕਿਹੜੇ ਸਨ ਦੀ ਗੱਲ ਹੋਣੀ ਸਾਜੀ? ਇਹ 75-76 ਦੀ। ਮੈਂ ਪੂਰੇ ਮੈਚ ਦੇ ਵਿੱਚ 2 ਦਿਨ ਮੈਚ ਹੁੰਦੇ ਰਹੇ, ਮੈਂ ਇੱਕ ਜਫਾ ਵੀ ਨਹੀਂ ਖਾਧਾ। ਕਿਆ ਬਾਤ ਹੈ ਸਾਜੀ। ਤੇ ਅਸੀਂ ਰੁਪਈਏ ਲਏ, ਮੇਰਾ ਖਿਆਲ ਮੈਂ ਨਹੀਂ ਲਏ, ਉਹ ਫੀਸ ਦੇ ਭਰਾ ਨੇ ਲਿਆ, ਕੋਈ ਪਤਾ ਨਹੀਂ 75 ਲਿਆ ਜਾਂ 100 ਲਿਆ। ਤੇ ਮੈਂ ਉਹਨੂੰ ਹੱਥ ਲਾਇਆ, ਮੈਂ ਕਿਹਾ ਭਾਈ ਤੂੰ ਆਪੇ ਰੱਖ ਲੈ ਕੋਲ ਹੀ। ਤੇ ਜਿਹੜਾ ਆਉਣ ਜਾਣ ਦਾ ਖਰਚਾ ਖੁਰਚਾ ਕਰ ਲਈ, ਜਿਹੜੇ ਬਾਟੇ ਆਉਣ ਲਿਆ ਕਰਨਾ। ਹੁਣ ਤਾਂ ਭਾਈ ਗੱਡੀਆਂ ਰੋਕ ਕੇ ਖੜੀ ਕਰਕੇ ਉਹ ਤੁਰਦੇ ਨਹੀਂ ਪਲੇਅਰ, ਜਿੰਨਾ ਚਿਰ ਤੁਸੀਂ ਉਹਨੂੰ ਪੈਸਾ ਨਹੀਂ ਦਿੰਦੇ, ਪਲੇਅਰ ਉੱਥੇ ਖੜੇ ਗੱਲਾਂ ਕਰੀ ਜਾਂਦੇ। ਭਾਈ ਨਹੀਂ ਜੀ, ਸਹੀ ਗੱਲ ਹੈ, ਰੋਜ਼ ਬਹੁਤ ਮਹਿੰਗਾਈ ਹੈ, ਪੈਸੇ ਲੈਣ ਤੋਂ ਬਗੈਰ। ਸਹੀ ਮਹਿੰਗਾਈ ਹੈ ਵੀ ਬਹੁਤ ਆ ਸਾਜੀ ਯਾਰ। ਮਹਿੰਗਾਈ ਜਿੰਨੀ ਵੀ ਮਹਿੰਗਾਈ ਹੈ, ਮਹਿੰਗਾਈ ਉਦੋਂ ਵੀ ਸੀਗੀ, ਉਦੋਂ ਵੀ ਲੋਕਾਂ ਦੇ ਹਾਲਾਤ ਸੀ, ਉਦੋਂ ਲੋਕਾਂ ਦੇ ਥੋੜੇ ਜਿਹੜਾ ਜ਼ੇਨ ਹੈ ਨਾ ਲੋਕਾਂ ਦਾ, ਉਹ ਜ਼ੇਨ ਉਦੋਂ ਪੈਸੇ ਵਾਲ ਨਹੀਂ ਸੀ, ਕਬੱਡੀ ਵਾਲ ਨਹੀਂ ਸੀ, ਇੱਜ਼ਤ ਵਾਲ ਸੀ। ਸਾਨੂੰ ਅੱਲਾਹ ਤਾਲਾ ਇੱਜ਼ਤ ਦੇ ਦੇਵੇ, ਅਸੀਂ ਦੁਆ ਕਰਦੇ ਸੀ ਕਿ ਮਾਲਕ ਸਾਡਾ ਮੈਚ ਬਿਹਤਰ ਕਰ ਦੇਵੇ। ਹੁਣ ਇੱਕ ਮੈਚ ਚੰਗਾ ਖੇਲੇ, ਦੂਸਰੇ ਮੈਚ ਪਤਾ ਨਹੀਂ ਬੰਦੇ ਨੇ ਕੀ ਕਰਨਾ, ਕਿਸੇ ਦਾ ਕੋਈ ਪਤਾ ਨਹੀਂ ਸਾਜੀ। ਹਾਂ, ਕੋਈ ਪਤਾ ਨਹੀਂ ਲੱਗਦਾ। ਮੈਨੂੰ ਕਈ ਵਾਰੀ ਪੁੱਛਦੇ ਜੀ ਕਿਹੜਾ ਪਲੇਅਰ ਚੰਗਾ ਅੱਜ ਕੱਲ੍ਹ ਜੀ ਕਬੱਡਰ? ਮੈਂ ਕਿਹਾ ਜੀ ਇਹ ਕੁਦਰਤ ਵਾਲਾ ਜਾਣਦਾ, ਅਸੀਂ ਇਹ ਗੱਲ ਦੇ ਬਾਰੇ ਫੈਸਲਾ ਕਰ ਸਕਦੇ। ਪਤਾ ਨਹੀਂ ਕਿਹੜੇ ਨੇ ਚੰਗਾ ਖੇਲਣਾ ਤੇ ਕਿਹੜੇ ਨੇ ਮਾੜਾ ਖੇਲਣਾ। ਭਾਜਣਾ ਗਰਾਊਂਡ ਬਣੇ ਦੀ ਗੱਲ ਹੈ, ਕਿਹੜੇ ਕੋਈ ਕਿਸੇ ਬੰਦੇ ਨੇ ਕੋਈ ਪੱਕੀਆਂ ਮਿਹਨਤਾਂ ਕਰਨੀਆਂ ਹੁੰਦੀਆਂ।